अस्सलामुअलैकुम नाज़रीन, मैं किरण भट्ट और तुसी वेख रहे हो सरदार कमाल ऑफिशियल चैनल। मैं तुहाडे वास्ते लेके आई नवा प्रोग्राम जिहदा नाम है पीपीसी। परेशान नहीं होना, पीपीसी दा मतलब है पंजाबी पॉडकास्ट। ते अज दे साडे जिहड़े शो दे मेहमान ने इंडिया, पंजाब, पाकिस्तान, लैंदा पंजाब, चढ़दा पंजाब, यूके, हर कंट्री दे विच ਉਹ ਵਾਇਰਲ ਨੇ, ਉਹਨਾਂ ਨੂੰ ਲਾਈਕ ਕਰਦੇ ਨੇ ਲੋਕ। ਅੱਜ ਅਸੀਂ ਉਹਨਾਂ ਨੂੰ ਬੁਲਾਇਆ ਆਪਣੇ ਸਟੂਡੀਓ 'ਚ। ਅੱਜ ਅਸੀਂ ਉਹਨਾਂ ਨਾਲ ਕਰਨੇ ਆ ਗੱਲਬਾਤ। अस्सलाम वालेकुम तस्लीम साहब जी वालेकुम सलाम। बड़े थके थके लग रहे हो, की गल खैर ते है? हाँ जी, 1000 ਇੱਟ ਜਿਹੜੀ ਉੱਤੇ ਛੱਡ ਗਿਆ ਹੈ। ओहो, मैं ते वैसे ही पूछया तुसी। नहीं ਉਹੀ ਅਵੇੜਾ ਧੋ ਕੇ ਹਟਿਆ ਹੈ, ਵਾਸ਼ਿੰਗ ਮਸ਼ੀਨ ਲਾਈ ਸੀ, ਪਤਾ ਥੱਕ ਜਾਂਦਾ ਇੰਨਾ। ਮੈਂ ਕਾਹਤੇ ਥੱਕਣਾ ਹੈ? ਮੈਂ ਤੇਰੇ ਸਾਹਮਣੇ ਤੂੰ ਮੈਨੂੰ ਕਿਹਾ अस्सलाम वालेकुम, मैं ਕਿਹਾ वालेकुम सलाम, ਤੁਹਾਡੀ ਗੱਲ ਦਾ ਜਵਾਬ ਦੇ ਰਹੇ। ਤੁਸੀਂ ਬੋਲਦੇ ਮੈਨੂੰ ਥਕਾਤਾ ਹੈ। ਗੱਲ ਤਾਂ ਕਰੋ, ਚੌਕਸ ਨਹੀਂ ਮੈਂ ਬੋਲ ਰਿਹਾ ਤੁਹਾਡੇ ਨਾਲ। ओहो तस्लीम साहब, मैं ਤੁਹਾਨੂੰ ਹਾਲ ਚਾਲ ਹੀ ਪੁੱਛਿਆ, ਮੈਂ ਤੁਹਾਨੂੰ ਕੀ ਕਹਿ ਦਿੱਤਾ ਹੈ? ਹਾਲ ਚਾਲ ਮੈਨੂੰ ਕਿਉਂ ਪੁੱਛਿਆ? ਮੈਂ ਵੈਗਨ 'ਚ ਵੱਜੀ ਹੈ ਮੇਰੇ ਵਿੱਚ, ਜਾਂ ਮੈਂ ਮੇਰੇ ਤੇ ਕੋਈ ਛੱਤ ਡਿੱਗ ਪਈ ਹੈ? ਹਾਲ ਚਾਲ ਮੈਂ ਤੁਹਾਡੇ ਸਾਹਮਣੇ ਬਿਲਕੁਲ ਰਿਲੈਕਸ ਬੈਠਾ ਹੈ। ਤੁਸੀਂ ਗੱਲ ਕਰੋ, ਸਵਾਲ ਪੁੱਛੋ, ਕਿਹੜਾ ਹੈਗਾ ਮੈਂ ਤੁਹਾਨੂੰ ਜਵਾਬ। ਹਾਏ ਹਾਏ, ਐਡੀ ਮਹਿੰਗੀ ਛੱਤ ਹੈ, ਤੁਹਾਡੇ ਤੇ ਕਿਉਂ ਡਿੱਗੇ? ਅੱਛਾ, ਛੱਤ ਮਹਿੰਗੀ ਹੈ, ਮੈਂ ਕੁਛ ਨਹੀਂ ਹੈਗਾ। ਤਸਲੀਮ ਸਾਹਿਬ, ਤੁਸੀਂ ਮੈਂ ਵੈਸੇ ਤੁਹਾਨੂੰ ਗੱਲ ਨਹੀਂ, ਕੀਤੀ। ਤੁਹਾਡੀ ਗੱਲ ਕਰਨ ਦਾ ਤਾਂ ਮਕਸਦ ਇਹ ਹੈ ਵੀ ਛੱਤ ਬਹੁਤ ਮਹਿੰਗੀ, ਮੈਂ ਕੁਛ ਨਹੀਂ ਹੈਗਾ। ਓਹੋ ਤਸਲੀਮ ਸਾਹਿਬ, ਤੁਸੀਂ ਕੋਈ ਖੈਰ ਦੀ ਗੱਲ ਕਰੋ। ਪਹਿਲਾ ਦਿਨ ਹੈ ਤੁਹਾਡਾ ਪ੍ਰੋਗਰਾਮ ਦਾ, ਤੁਸੀਂ ਸਾਡੇ ਤੇ ਛੱਤਾਂ ਸੁੱਟਣ ਡਏ। ਓਹੋ ਉਹ ਤਸਲੀਮ ਸੁੱਟਣਾ ਹੈ ਤੇ ਚਲੋ ਛੱਤਾਂ ਸੁੱਟੋ। ਤਸਲੀਮ ਸਾਹਿਬ, ਮੈਂ ਤੁਹਾਨੂੰ ਇਹ ਪੁੱਛਣਾ ਚਾਹ ਰਹੀ ਹਾਂ ਕਿ ਤੁਹਾਨੂੰ ਪਹਿਲਾ ਸਵਾਲ ਇਹ ਕਰਨੀ, ਤੁਹਾਨੂੰ ਖਾਣੇ 'ਚ ਕੀ ਪਸੰਦ ਹੈ? ਦੇਖੋ ਜੀ, ਖਾਣੇ ਦੇ ਵਿੱਚ ਮੈਨੂੰ ਪਸੰਦ ਇਹ ਹੈ, ਜ਼ਿਆਦਾਤਰ ਮੈਂ ਲਾਈਕ ਕਰਦਾ ਕਰੇਲੇ ਗੋਸ਼ਤ। ਔਰ ਮੇਰਾ ਖਿਆਲ ਕਹਿੰਦਾ ਸਾਡੇ ਅਸੀਂ ਜ਼ਿਆਦਾਤਰ ਇਤਰਾਮ ਵੀ ਜਿਹੜਾ ਨਾ ਕਰੇਲੇ ਗੋਸ਼ਤ ਦਾ ਕਰਦੇ। ਉਹ ਕਿਉਂ? ਹਾਂ, ਬਸ ਉਹ ਸਬਜ਼ੀਆਂ ਦਾ ਸਰਦਾਰ ਸਬਜ਼ੀ ਹੈ ਜਿਹਦੇ ਨਾਲ ਕਰੇਲੇ ਗੋਸ਼ਤ ਹੈ। ਅੱਛਾ ਅੱਛਾ, ਵੈਸੇ ਵੀ ਸਾਰੇ ਫਨਕਾਰਾਂ ਨੂੰ ਬਹੁਤ ਪਸੰਦ ਨੇ, ਇਹਦੇ ਵਿੱਚ ਕੀ ਰੀਜ਼ਨ ਹੈ? ਰੀਜ਼ਨ ਇਹ ਹੈ ਕਿ ਵੀ ਉਹ ਕੁਝ ਲੋਕ ਹੁੰਦੇ ਆ ਜਿਨ੍ਹਾਂ ਨੂੰ ਮਤਲਬ ਸ਼ੌਕ ਹੁੰਦਾ ਖਾਣ ਪੀਣ ਦਾ। ਕੁਝ ਐਸੇ ਵੀ ਹੁੰਦੇ ਨੇ ਕਿ ਜੋ ਮਿਲਿਆ ਖਾ ਲਿਆ, ਕੋਈ ਨਹੀਂ। ਲੇਕਿਨ ਕੁਝ ਲੋਕ ਐਸੇ ਹੈ ਕਿ ਜਿਹੜੇ ਮਤਲਬ ਇਹਨੂੰ ਅੱਛੇ ਤਰੀਕੇ ਦੇ ਨਾਲ ਖਾਣਾ ਪਸੰਦ ਕਰਦੇ। ਕਰੇਲੇ ਨੂੰ, ਗੋਸ਼ਤ ਨੂੰ ਬੜੇ ਆ ਗਾਉਣ ਵਜਾਉਣ ਵਾਲੇ ਆਰਟਿਸਟ ਜਿਹੜੇ ਲੋਕ ਨੇ, ਉਹ ਕਰੇਲਿਆਂ ਦਾ ਬੜਾ ਇਤਰਾਮ ਕਰਦੇ ਮੇਰੇ ਤੱਕ। ਉਹ ਕਹਿੰਦੇ ਨੇ ਬੜੇ ਸੁਰੀਲੇ ਬਣਦੇ ਹੁੰਦੇ ਨੇ। ਨਹੀਂ, ਸੁਰੀਲੇ ਬਣਾਉਣੇ ਪੈਂਦੇ ਆ। ਅੱਛਾ, ਸੁਰੀਲੇ ਜਿਹੜੇ ਬਣਾਉਣੇ ਪੈਂਦੇ ਆ, ਬਣਦੇ ਨਹੀਂ ਹੈ। ਬਣਾਉਣ ਵਾਲਾ ਸੁਰੀਲਾ ਹੁੰਦਾ, ਉਹਨੂੰ ਪਤਾ ਹੁੰਦਾ ਮੈਂ ਕੀ ਕੀ ਪਾਉਣਾ ਇਹਦੇ ਵਿੱਚ। ਵੈਸੇ ਤੁਸੀਂ ਕਦੀ ਕੁਕਿੰਗ ਕੀਤੀ? ਨਹੀਂ, ਮੈਂ ਕੀਤੀ ਨਹੀਂ ਹੈ, ਲੇਕਿਨ ਅੱਛੀ ਕਰਨ ਵਾਲੇ ਦੇ ਵਾਕਫ ਜ਼ਰੂਰ ਹੈ। ਓ ਵੈਰੀ ਗੁੱਡ। ਉਹ ਗੂਗਲ ਦੇ ਉੱਤੇ ਤੁਹਾਡੀ ਹਿਸਟਰੀ ਪੜ੍ਹੀ ਹੈ, ਤੁਹਾਨੂੰ ਆਲੂ ਵਾਲੀਆਂ ਟਿੱਕੀਆਂ ਬੜੀਆਂ ਪਸੰਦ ਨੇ। ਤੈਨੂੰ ਕਿਹਨੇ ਦੱਸਦਾ? ਆਲੂ ਵਾਲੀਆਂ ਟਿੱਕੀਆਂ ਕਰੋ, ਮੈਂ ਬੱਸ 'ਚ ਬੈਠਾ ਹੈ, ਜੋ ਬੰਦਾ ਛਾਬਾ ਲੈ ਕੇ ਉੱਪਰ ਚੜਿਆ, ਮੈਂ ਸਾਰੀਆਂ ਖਰੀਦ ਲਈਆਂ। ਹਾਂ, ਮੈਨੂੰ ਕਦੋਂ ਪਸੰਦ ਆ? ਓਹੋ ਤਸਲੀਮ ਸਾਹਿਬ, ਤੁਹਾਨੂੰ ਪਸੰਦ ਨੇ? ਯਾਰ, ਆਲੂ ਟਿੱਕੀਆਂ ਦਾ ਵਿੱਚ ਕੀ ਮਕਸਦ ਆ ਗਿਆ ਵੀ ਤੂੰ ਪੁੱਛਣ ਮੈਨੂੰ ਨਹੀਂ ਹੈ ਕਰੇਲੇ ਗੋਸ਼ਤ, ਹੁਣ ਤੂੰ ਆਲੂ ਟਿੱਕੀਆਂ ਤੇ ਆ ਗਈ ਹੈ। ਆਲੂ ਟਿੱਕੀਆਂ ਦਾ ਕੀ ਤਲਕ ਇਸ ਗੱਲ ਦੇ ਨਾਲ ਵੀ ਮੈਂ ਜਾਂ ਤੋਂ ਬਿਨਾਂ ਕਿਤੇ ਝੁਮਰੇ ਦੀ ਬੱਸ 'ਚ ਬੈਠਾ ਆ, ਜਾਂ ਮੈਂ ਕਿਤੇ ਸ਼ੇਖੂਪੁਰ ਦੀ ਬੱਸ 'ਚ ਬੈਠਾ ਤੇ ਟਿੱਕੀਆਂ ਵਾਲਾ ਚੜਿਆ ਤੇ ਮੈਂ ਸਾਰੀਆਂ ਖਰੀਦ ਲਈਆਂ ਕਿ ਮੈਨੂੰ ਬਹੁਤ ਅੱਛੀਆਂ ਲੱਗਦੀਆਂ। ਐਸੀ ਕੋਈ ਗੱਲ ਹੀ ਨਹੀਂ ਹੈ। ਵੈਸੇ ਵੀ ਮੈਂ ਲਾਈਕ ਨਹੀਂ ਕਰਦਾ ਟਿੱਕੀਆਂ ਟੁੱਕੀਆਂ ਨੂੰ, ਇੱਦਾਂ ਦੇ ਕਰੋ। ਇਹ ਵੇਖਿਆ ਨਾਜ਼ਰੀਨ, ਮੈਂ ਪੜਿਆ ਸੀ, ਵੇਖਿਆ ਵੀ ਸੀ, ਇਹ ਮੰਨ ਨਹੀਂ ਰਹੇ, ਇਹਨਾਂ ਨੂੰ ਬਹੁਤ ਪਸੰਦ ਹੈ। ਮੇਰੀ ਗੱਲ ਸੁਣੋ, ਤੁਹਾਨੂੰ ਪਸੰਦ ਹੋਰ ਕੀ ਕੀ ਹੈ? ਬਸ ਕਰੇਲੇ ਗੋਸ਼ਤ ਹੋ ਗਏ। ਹਾਂਜੀ, ਠੀਕ ਹੈ। ਸਬਜ਼ੀ ਕਿਹੜੀ ਤੁਹਾਨੂੰ ਪਸੰਦ ਹੈ ਜਿਹੜੀ ਸਬਜ਼ੀ ਦਾ ਦੱਸਣ ਡਏ, ਹੋਰ ਮਤਲਬ ਫੈਕਟਰੀ ਦਾ ਦੱਸਣ ਡਏ ਆ ਵੀ ਸ਼ੀਸ਼ਾ ਫੈਕਟਰੀ 9 ਵਜੇ ਖੁੱਲਣੀ ਹੈ। ਓਹੋ, ਤੈਨੂੰ ਹੁਣ ਮੈਂ ਸਬਜ਼ੀਆਂ ਦੇ ਦੱਸਣ ਡਏ ਆ। ਹੋਰ ਵੀ ਸਬਜ਼ੀਆਂ ਹੋਰ ਤੈਨੂੰ ਮਹੀਨਾ ਹੋ ਗਿਆ ਪੁੱਛਦਾ। ਅੱਜ ਤੂੰ ਪਹਿਲਾਂ ਸਵਾਲ ਕੀਤਾ, ਮੈਂ ਤੈਨੂੰ ਜਵਾਬ ਦੇਣ ਡਿਆ। ਤੂੰ ਤਾਂ ਸਾਰੇ ਇੱਕੋ ਵਾਰੀ ਮੇਰੇ ਕੋਲ ਪੁੱਛਣਾ ਚਾਹੁੰਦੀ ਹੈ। ਨਹੀਂ ਨਹੀਂ, ਹੁਣ ਕਰੇਲੇ ਮੈਂ ਉਹ ਤਾਂ ਉੱਥੇ ਆ ਤਾਂ ਰਿਹਾ ਆ। ਹਾਂਜੀ, ਆਓ। ਭਿੰਡੀ ਗੋਸ਼ਤ ਮੈਨੂੰ ਬੜਾ ਪਸੰਦ ਹੈ। ਫਿਰ ਟਿੰਡੇ ਗੋਸ਼ਤ ਹੋਇਆ, ਵੈਰੀ ਗੁੱਡ। ਠੀਕ ਹੈ। ਫਲੀਆਂ ਗੋਸ਼ਤ ਹੋਇਆ। ਇਹ ਗੋਸ਼ਤ ਜ਼ਰੂਰੀ ਹੈ? ਇਹ ਗੋਸ਼ਤ ਜ਼ਰੂਰੀ ਹੈ? ਗੋਸ਼ਤ ਜ਼ਰੂਰੀ ਹੈ। ਅੱਛਾ, ਬਹੁਤ ਜ਼ਰੂਰੀ ਹੈ। ਹਾਂ, ਇਸ ਤੋਂ ਬਗੈਰ ਤੁਹਾਡੀ ਮਤਲਬ ਖਾਣਾ ਕੋਈ ਵੀ ਨਹੀਂ ਤੁਹਾਨੂੰ ਅੱਛਾ ਲੱਗਦਾ? ਨਹੀਂ, ਖਾਣਾ ਅੱਛੇ ਲੱਗਦੇ ਨੇ, ਲੇਕਿਨ ਵੈਸੇ ਇਹ ਚੀਜ਼ਾਂ ਨਹੀਂ ਹੈ, ਇਹਨਾਂ ਦੇ ਵਿੱਚ ਗੋਸ਼ਤ ਜ਼ਰੂਰੀ ਹੁੰਦਾ। ਜ਼ਰੂਰੀ ਹੈ। ਜਿਹੜਾ ਮਰਜ਼ੀ ਗੋਸ਼ਤ ਹੋਵੇ ਤੁਸੀਂ ਖਾ ਲੈਂਦੇ ਹੋ? ਕਿਉਂ, ਅਸੀਂ ਕੋ ਖਾ ਲੈਂਦੇ, ਮਸਤਾ ਅਸੀਂ ਤੇ ਅਸੀਂ ਲਾਲਾ ਸੁੱਟਣ ਦੇ, ਸਾਨੂੰ ਪਤਾ ਨਹੀਂ ਲੱਗਦਾ ਹੈਗਾ ਕਿਹੜਾ ਖਾਣਾ ਹੈ। ਗੋਸ਼ਤ ਅਸੀਂ ਅੱਛਾ ਖਾਂਦੇ ਹਾਂ, ਮੁਰਗੇ ਦਾ ਖਾ ਲਈਦਾ, ਦੇਸੀ ਦਾ, ਠੀਕ ਹੈ। ਫਿਰ ਛੋਟਾ ਗੋਸ਼ਤ ਹੋਵੇ ਬੱਕਰੇ ਦਾ, ਤੇ ਇਹ ਗੋਸ਼ਤ ਹੁੰਦੇ। ਅਸੀਂ ਕਿਹੜੇ ਲਾਹੌਰੀ ਹੈ ਵੀ ਸਾਨੂੰ 6 ਮਹੀਨਿਆਂ ਬਾਅਦ ਦੋਸਤ ਨੇ ਦੱਸਣਾ ਵੀ ਜਿਹੜਾ ਗੋਸ਼ਤ ਖਾਂਦਾ ਰਿਹਾ ਉਹ ਖੋਤੇ ਦਾ ਗੋਸ਼ਤ ਸੀ। ਓਹੋ ਤਸਲੀਮ ਸਾਹਿਬ, ਤੁਹਾਨੂੰ ਮੈਂ ਇਹ ਪੁੱਛਣਾ ਚਾਹ ਰਹੀ ਸੀ ਕਿ ਤੁਸੀਂ ਗੋਸ਼ਤ ਚਿਕਨ ਪਸੰਦ ਕਰਦੇ ਹੋ, ਮਟਨ ਪਸੰਦ ਕਰਦੇ ਹੋ? ਮਟਨ ਵੀ ਪਸੰਦ ਕਰੀਦਾ ਆ, ਫਿਰ ਹਾਲਾਤ ਦੇ ਮੁਤਾਬਕ ਚਿਕਨ ਵੀ ਪਸੰਦ ਕਰ ਲਈਦਾ। ਅੱਛਾ, ਕੋਈ ਐਸਾ ਮਸਲਾ। ਤੇ ਆਲੂ ਵਾਲੀ ਟਿੱਕੀਆਂ? ਆਲੂ ਵਾਲੀਆਂ ਟਿੱਕੀਆਂ ਕਿੱਥੇ ਆ ਗਈਆਂ ਵਿੱਚ? ਆਲੂ ਵਾਲੀਆਂ ਟਿੱਕੀਆਂ ਲੈ ਕੇ ਟੁਰ ਪਈਆਂ ਤੂੰ। ਓਹੋ, ਮੈਂ ਉਹ ਪੜਿਆ ਹੈ ਨਾ। ਨਹੀਂ ਪੜਿਆ, ਤੂੰ ਗਲਤ ਪੜਿਆ ਹੈਗਾ। ਤੇਰੇ ਆਲੂ ਵਾਲੀਆਂ ਟਿੱਕੀਆਂ ਪੜਿਆ, ਮੈਂ ਖਾਧੀਆਂ ਨਹੀਂ ਕਦੀ ਆਲੂ ਵਾਲੀਆਂ ਟਿੱਕੀਆਂ। ਟੇਸਟ
ਹੁੰਦਾ ਹੈ ਨਹੀਂ ਮੈਂ ਰੱਖਦਾ ਹੀ ਨਹੀਂ ਟੇਸਟ, ਮੈਂ ਵੀ ਤੇਰੇ ਸਾਹਮਣੇ ਕਹਿ ਰਿਹਾ ਹਾਂਜੀ ਆਲੂ ਵਾਲੀ ਮੈਂ ਖਾਧੀਆਂ ਹੀ ਨਹੀਂ ਕਦੀ। ਅੱਛਾ, ਤੁਹਾਨੂੰ ਇਸ ਸ਼ੋਅ ਵਿੱਚ ਕਿੰਨੀ ਦੇਰ ਹੋ ਗਈ ਹੈ? ਮੈਨੂੰ ਹੋ ਗਏ ਨੇ ਤਕਰੀਬਨ ਕੋਈ 20 ਸਾਲ 25 ਕੁ ਸਾਲ ਹੋ ਗਏ। ਮਾਸ਼ਾਅੱਲਾ। ਤੇ ਕੀ ਤਜਰਬਾ ਇਸ ਫੀਲਡ ਚ? ਲੇਕਿਨ ਸ਼ੁਕਰ ਅਲਹਮਦੁਲਿਲਾ ਜੀ, ਮਾਲਕ ਦਾ ਬੜਾ ਕਰਮ ਆਸਾਨ ਹੈ। ਸਾਡੇ ਛੋਟੇ ਛੋਟੇ ਬੱਚੇ ਹੁੰਦੇ ਸੀ, ਮਾਸ਼ਾਅੱਲਾ ਹੁਣ ਜਵਾਨ ਹੋਏ ਨੇ, ਸ਼ਾਦੀਆਂ ਹੋ ਗਈਆਂ। ਇਸੇ ਕੰਮ ਤੋਂ ਅਸੀਂ ਰਿਜ਼ਕ ਕਮਾਈ ਦਾ, ਅੱਜ ਵੀ ਇੱਥੇ ਕਮਾਉਣ ਡਏ ਹਾਂ। ਇੰਨੇ ਸਾਲ ਕੀ ਹੋ ਗਏ ਕਿ ਮਤਲਬ ਐਡਾ ਔਖਾ ਕੰਮ ਸੀ ਕਿ ਤੁਹਾਡੇ ਕੋਲ ਹਜੇ ਤੱਕ ਸਿੱਖਿਆ ਹੀ ਨਹੀਂ ਗਿਆ? ਇਹ ਸਿੱਖਿਆ ਨਹੀਂ ਗਿਆ, ਕਰਦੇ ਰਹੇ ਆ ਨਾ ਕੰਮ। ਹੁਣ ਜਿਹਨੇ ਖਰਾਦ ਦਾ ਕੰਮ ਕੀਤਾ ਆ ਉਹ 35 ਸਾਲ ਕਰੀ ਜਾਵੇ, ਇਹਦਾ ਮਕਸਦ 35 ਸਾਲ ਹੀ ਸਿੱਖਦਾ ਆਉਣ ਡਿਆ। ਓਹੋ, ਪਤਾ ਨਹੀਂ ਤੁਹਾਡੇ ਕੋਈ ਸੱਟ ਲੱਗ ਗਈ ਹੈ ਦਿਮਾਗ 'ਚ, ਤੁਹਾਡੇ ਗੱਲ ਨਹੀਂ ਸਮਝ 'ਚ ਆਉਣ ਡਈ, ਗੱਲ ਕਿਹੜੀ ਕਰ ਰਹੇ। ਤੁਸੀਂ ਮੈਨੂੰ ਕਿਹਾ ਕਿੰਨੀ ਦੇਰ ਹੋ ਗਈ ਕੰਮ ਕਰਦੇ, ਮੈਂ ਤੁਹਾਨੂੰ ਕਿਹਾ 25 ਸਾਲ ਹੋ ਗਏ। ਤੁਸੀਂ ਕਿਹਾ ਐਡਾ ਔਖਾ ਵੀ 25 ਸਾਲ ਦੇ ਬਾਅਦ ਆਇਆ ਹੈ। ਮਤਲਬ ਤੁਹਾਨੂੰ ਹਜੇ ਤੱਕ ਕੰਮ ਸਹੀ ਨਹੀਂ ਆਇਆ ਕਿ ਮਤਲਬ ਇੰਨੇ ਸਾਲ ਕਿਉਂ ਹੋ ਗਏ ਨੇ? ਮੇਰੇ ਕੋਲ ਕੰਧ ਵਿੰਗੀ ਰਹਿ ਗਈ ਆ, ਮੈਨੂੰ ਦੱਸ ਦੇ, ਜਾਂ ਮੈਂ ਕੋਈ ਲੈਂਟਰ ਗਲਤ ਪਾ ਬੈਠਾ ਆ, ਮੈਨੂੰ ਦੱਸੋ ਫਰਸ਼ ਮੈਂ ਗਲਤ ਬਣ ਬੈਠਾ ਆ। ਕਿਹੜਾ ਕੰਮ ਐਸਾ ਜਿਹੜਾ ਤੈਨੂੰ ਲੱਗਾ ਕਿ ਵੀ 25 ਸਾਲ ਹੋ ਗਏ ਤੇ ਕੰਮ ਨਹੀਂ ਆਇਆ? ਕੰਮ ਕਰਦੇ ਆ ਸਾਨੂੰ ਇੰਨੀ ਦੇਰ ਹੋ ਗਈ ਹੈ। ਤਸਲੀਮ ਸਾਹਿਬ, ਇਹ ਕਦੀ ਤੁਸੀਂ ਮਜ਼ਦੂਰਾਂ ਦੇ ਨਾਲ ਕਦੀ ਮਜ਼ਦੂਰੀ ਕੀਤੀ ਹੋਵੇ ਕਦੀ ਲਾਈਫ 'ਚ? ਦੇਖੋ ਕੀਤੀ ਤਾਂ ਨਹੀਂ ਹੈ, ਲੇਕਿਨ ਲਵ ਯੂ ਮਜ਼ਦੂਰ, ਕਿਉਂਕਿ ਅਸੀਂ ਵੀ ਮਜ਼ਦੂਰ ਬਾਪ ਦੀ ਔਲਾਦ ਆ। ਤੇ ਮਾਲਕ ਸਭ ਨੂੰ ਇੱਜ਼ਤ ਦੇਵੇ, ਰਿਜ਼ਕ ਦੇਵੇ। ਆਮੀਨ। ਠੀਕ ਹੈ ਨਾ ਜੀ। ਤੇ ਮਜ਼ਦੂਰੀ ਕੋਈ ਮਿਹਣਾ ਨਹੀਂ ਹੈ, ਲੇਕਿਨ ਸ਼ੁਕਰ ਅਲਹਮਦੁਲਿਲਾ ਕੀਤੀ ਨਹੀਂ ਹੈ। ਤੁਸੀਂ ਕਹਿ ਰਹੇ ਹੋ ਨਾ ਕਦੀ ਫਰਸ਼ ਕਦੀ ਕੁਛ ਕਦੀ, ਇਸ ਲਈ ਮੈਂ ਨਹੀਂ, ਸਵਾਲ ਤੁਹਾਡੀ ਗੱਲ ਤੋਂ ਮੈਂ ਗੱਲ ਕਰ ਰਿਹਾ ਵੀ ਤੁਸੀਂ ਮੈਨੂੰ ਇਹ ਗੱਲ ਕਰ ਰਹੇ ਹੋ, ਠੀਕ ਹੈ, ਕਿ ਵੀ ਐਡਾ ਔਖਾ ਕੰਮ ਤੁਹਾਨੂੰ ਆਇਆ ਨਹੀਂ ਹੈਗਾ। ਠੀਕ ਹੈ, ਕੰਮ ਕਰ ਰਹੇ ਆ ਮਾਸ਼ਾਅੱਲਾ, ਬਿਹਤਰੀਨ ਜਾ ਰਹੇ ਆ। ਇਹ ਜਿਹੜੀ ਆਡੀਅנס, ਜਿਹੜੇ ਲੋਕ ਸਾਨੂੰ ਵੇਖ ਰਹੇ ਨੇ, ਪਿਆਰ ਕਰ ਰਹੇ ਨੇ, ਉਹ ਮੁਸਲਸਲ ਸਾਡਾ ਕੰਮ ਦੇਖਦੇ ਹੀ ਆ ਰਹੇ। ਵੈਸੇ ਵੀ ਤਸਲੀਮ ਸਾਹਿਬ ਤੁਸੀਂ ਬਹੁਤ ਅੱਛਾ ਕੰਮ ਕਰਦੇ ਹੋ, ਮੈਂ ਤੁਹਾਡੇ ਕੰਮ ਦੀ ਖੁਦ ਬੜੀ ਫੈਨ ਆ। ਨਾ ਤੁਹਾਡੀ ਗੁਫ਼ਤਗੂ ਦੱਸਦੀ ਤੁਸੀਂ ਮੇਰੇ ਬਹੁਤੇ ਫੈਨ ਹੋ। ਹਾਂਜੀ ਹਾਂਜੀ। ਅੱਛਾ, ਇਹ ਦੱਸੋ ਹਾਂਜੀ ਕਿ ਤੁਸੀਂ ਇਹ ਜਿਹੜਾ ਰੈੱਡ ਕਲਰ ਦਾ ਕੋਟ ਪਾਇਆ ਕਿਹੜੀ ਖੁਸ਼ੀ 'ਚ ਪਾਇਆ ਤੁਸੀਂ? ਕਿਹੜੀ ਖੁਸ਼ੀ? ਹਾਂ, ਕਿਹੜੀ ਖੁਸ਼ੀ 'ਚ? ਇਹ ਖੁਸ਼ੀ 'ਚ ਪਾਈਦਾ। ਹਾਂ, ਤੇ ਅਸੀਂ ਆਰਟਿਸਟ ਹੈਗੇ ਆ, ਅਸੀਂ ਕਿਹੜੇ ਮਿਸਤਰੀ ਆ? ਸਾਵਾ ਬਣਨਾ, ਗੋਹ ਤੇ ਚੜ ਜਾਣਾ ਹੈ, ਠੀਕ ਹੈ, ਜਾਂ ਅਸੀਂ ਗੱਡੀ ਥੱਲੇ ਵੜ ਜਾਣਾ ਮਕੈਨਿਕ ਆ। ਅਸੀਂ ਆਰਟਿਸਟ ਹੈਗੇ, ਆਰਟਿਸਟ ਕੋਈ ਵੀ ਲਿਬਾਸ ਪਾ ਸਕਦਾ ਹੈ। ਮਤਲਬ ਕਿ ਇਹ ਦੇਖੋ ਨਾ ਕਲਰ ਕਿੰਨਾ, ਮਤਲਬ ਇਹ ਲੇਡੀਜ਼ ਕਲਰ ਹੈ। ਇਹ ਲੇਡੀਜ਼ ਕਲਰ ਨਹੀਂ, ਇਹ ਜੈਂਟਸ ਕਲਰ ਆ। ਤੁਸੀਂ ਲੈਂਦੇ ਹੀ ਉਸ ਇਲਾਕੇ ਦੇ ਵਿੱਚ ਆ ਜਿਹੜਾ ਦੁਪਹਿਰ ਨੂੰ 2 ਵਜੇ ਬੰਦ ਹੋ ਜਾਂਦਾ। ਸਮਝ ਲੱਗੀ ਕਿ ਨਹੀਂ? ਤਸਲੀਮ ਸਾਹਿਬ, ਹਾਂਜੀ ਹਾਂਜੀ, ਚੱਲ ਰਿਹਾ ਹੈ, ਵੇਖੋ ਨਾ, ਇਹ ਡਰੈਸਿੰਗ ਚੱਲ ਰਹੀ ਹੈ। ਮੈਂ ਤੇ ਵੈਸੇ ਤੁਹਾਨੂੰ ਕਹਿ ਰਹੀ ਸੀ ਬਹੁਤ ਪਿਆਰਾ ਲੱਗ ਰਿਹਾ, ਮੇਰੇ ਕਹਿਣ ਦਾ ਮਕਸਦ ਹੈ। ਸ਼ੁਕਰ ਅਲਹਮਦੁਲਿਲਾ। ਤਸਲੀਮ ਸਾਹਿਬ, ਕਦੀ ਤੁਸੀਂ ਬਾਹਰ ਦੇ ਇਲਾਕਿਆਂ 'ਚ ਗਏ ਹੋ, ਜਿਵੇਂ ਇਹ ਪਹਾੜੀ ਇਲਾਕਾ ਹੋ ਗਿਆ, ਮਰੀ ਹੋ ਗਿਆ, ਬਰਫ਼ਬਾਰੀ, ਕਦੀ ਤੁਸੀਂ ਕੋਈ ਪਾਰਟੀ ਇੰਜੋਏ ਕੀਤੀ ਹੋਵੇ? ਨਹੀਂ, ਮੈਂ ਕਦੀ ਨਹੀਂ ਇਹਨਾਂ ਇਲਾਕਿਆਂ 'ਚ ਗਿਆ। ਮੈਂ 1-2 ਇਲਾਕੇ ਫਿਰੇ ਨੇ। ਸ਼ੂਗਰਾ ਇੱਕ ਇਲਾਕਾ ਹੈ, ਬਰਫ਼ਬਾਰੀ ਬੜੀ ਹੁੰਦੀ ਸੀ, ਬਸ ਉੱਥੇ ਗਏ ਸੀ। ਉਹ ਬਰਫ਼ਬਾਰੀ ਕੋ ਹੱਦ ਤੋਂ ਜ਼ਿਆਦਾ ਹੋ ਗਈ ਸੀ ਉੱਥੇ। ਹਾਂਜੀ। ਤੇ ਤੁਸੀਂ ਉੱਥੇ ਸੀ? ਨਹੀਂ, ਮੈਂ ਟੀਵੀ ਤੇ ਵੇਖਿਆ ਸੀ, ਉੱਥੋਂ ਬੰਦਾ ਮੈਨੂੰ ਵਿਖਾਉਣ ਡਿਆ ਸੀ। ਪਤਾ ਨਹੀਂ ਕੀ ਗੱਲ ਕੀ ਤੁਹਾਨੂੰ ਚੱਕਰ ਆ ਜਾਂਦਾ ਮਿੰਟ ਬਾਅਦ। ਮੈਂ ਉੱਥੇ ਸੀ, ਮੈਂ ਤੁਹਾਨੂੰ ਉਹੀ ਤਾਂ ਗੱਲ ਮੈਂ ਦੱਸਣ ਡਿਆ। ਓਕੇ। ਤੇ ਉਹ ਬਸ ਉਸ ਤੋਂ ਬਾਅਦ ਨਹੀਂ ਮੈਨੂੰ ਅੱਛਾ ਲੱਗਾ ਬਰਫ਼ਬਾਰੀ ਦਾ ਮਾਹੌਲ। ਤੇ ਮਰੀ ਨਹੀਂ ਗਏ ਤੁਸੀਂ ਇਹਦਾ? ਨਾਲੇ ਅਸੀਂ ਜਿਸ ਜ਼ਾਤ ਤੋਂ, ਜਿਸ ਬਰਾਦਰੀ ਤੋਂ ਬਿਲੋਂਗ ਕਰਦੇ ਆ ਨਾ, ਸਾਡੇ ਖਾਨਦਾਨ ਦੇ ਵਿੱਚ ਸਰਦੀ ਦਾ ਬੜਾ ਇਤਰਾਮ ਕੀਤਾ ਜਾਂਦਾ। ਮਤਲਬ ਸਰਦੀ ਦੇ ਅੱਗੇ ਹੱਥ ਜੋੜਨੇ ਪੈਂਦੇ? ਕਿਸ ਤਰ੍ਹਾਂ ਇਹਤਰਾਮ, ਕਿਸ ਤਰ੍ਹਾਂ ਹੱਥ ਜੋੜਨੇ ਪੈਂਦੇ? ਹੱਥ ਜੋੜਨੇ ਕੀ ਪੈਂਦੇ? ਮੈਂ ਸਾਈਕਲ ਚੁੱਕਿਆ ਆ। ਮਤਲਬ ਕਿ ਨਹੀਂ, ਮੈਂ ਦਰਵਾਜ਼ੇ ਦੀ ਕੁੰਡੀ ਲਾ ਕੇ ਦੌੜ ਗਿਆ, ਮੈਂ ਉਹਨਾਂ ਨੂੰ, ਮੈਨੂੰ ਵੇਖ ਲਿਆ ਤੇ ਮੈਂ ਹੱਥ ਜੋੜ ਲਿਆ, ਮੈਨੂੰ ਮਾਫ ਕਰ ਦਿਓ। ਮੈਂ ਤੁਹਾਨੂੰ ਵੈਸੇ ਦੱਸ ਰਿਹਾ ਕਿ ਅਸੀਂ ਠੰਡ ਦਾ ਇਤਰਾਮ ਜਿਹੜਾ ਨਾ, ਸਾਡੇ ਸਿਆਣੇ ਨੇ ਕਿਹਾ ਵੀ ਜਿਹੜਾ ਸਰਦੀ ਦਾ ਇਤਰਾਮ ਨਹੀਂ ਕਰਦਾ ਉਹ ਸਾਡੇ ਚੋਂ ਨਹੀਂ। ਤੇ ਅਸੀਂ ਆਪਣੇ ਸਿਆਣਿਆਂ ਨੂੰ ਝੂਠਿਆ ਤੇ ਨਹੀਂ ਨਾ ਹੋਣ ਦਿੰਦੇ। ਵੈਰੀ ਗੁੱਡ। ਤੁਹਾਡੇ ਸਿਆਣੇ ਤੇ ਕਾਫੀ ਸਿਆਣੇ ਨੇ। ਤੁਹਾਨੂੰ ਸਰਦੀ ਦਾ ਇਹਤਰਾਮ ਦੱਸਿਆ ਤੇ ਵੱਡਿਆਂ ਦਾ ਇਹਤਰਾਮ ਨਹੀਂ ਦੱਸਿਆ? ਤੇ ਵੱਡਿਆਂ ਦਾ ਇਹਤਰਾਮ ਕਰਿਆ ਕਦੋਂ? ਮੈਂ ਵੱਡਿਆਂ ਤੇ ਦਹੀਂ ਡੋਲ ਦਿੰਦਾ ਸਵੇਰੇ ਉੱਠ ਕੇ, ਆ ਵੀ ਮੈਂ ਪੈਰ ਤੇ ਪੈਰ ਰੱਖ ਦਿੰਦਾ ਹੈ। ਇਹਤਰਾਮ ਕਰੀਦਾ ਅਲਹਮਦੁਲਿਲਾ। ਵੀ ਮੈਂ ਵੱਡਿਆਂ ਦਾ ਸਰਾਣਾ ਚੁੱਕ ਕੇ ਲੁਕੋ ਦਿੰਦਾ, ਜੁੱਤੀ ਚੁੱਕ ਕੇ ਵੇਚਦੀ ਮੈਂ ਸਿਆਣ। ਵੈਸੇ ਵੀ ਤੁਸੀਂ ਕਿੰਨਾ ਸਰਾਣਾ ਕੀ ਚੁੱਕ ਸਕਦੇ ਹੋ? ਇੱਕ ਅੱਧਾ ਸਰਾਣਾ ਚੁੱਕੋਗੇ ਗਾਇਬ ਹੋ ਜਾਏਗਾ। ਬਹੁਤ ਸਰਾਣੇ ਤੋਂ ਤੁਸੀਂ ਚੁੱਕ ਨਹੀਂ ਸਕਦੇ। ਕਿਉਂ, ਕੀ ਗੱਲ? ਸਰਾਣਾ ਤਾਂ 15 ਕਿਲੋ ਦਾ ਹੁੰਦਾ ਹੈ। ਨਹੀਂ, ਤੁਸੀਂ ਹੁਣ ਮਾਸ਼ਾਅੱਲਾ ਆਪਣੀ ਸਿਹਤ ਵੇਖੋ ਨਾ। ਸਿਹਤ ਦਾ ਕੀ ਤਲਕ ਆ ਗਿਆ? ਤੂੰ ਸਵਾਲ ਜਿਹੜੇ ਕਰਨੇ ਆ ਉਹ ਮੇਰੇ ਕੋਲ ਪੁੱਛੋ, ਇਹ ਕਿਹੜੇ ਸਵਾਲ ਆ? ਸਰਾਣਾ ਚੁੱਕ ਕੇ ਚਲੇ ਜਾਂਦੇ ਹੋ, ਆ ਚਲੇ ਜਾਂਦੇ ਹੋ, ਇਹ ਤੋਂ ਬਾਹਰ ਆਓ, ਕੋਈ ਵੱਡੇ ਸਵਾਲ ਪੁੱਛੋ ਮੈਨੂੰ। ਓਕੇ। ਕਦੀ ਇਤਫਾਕ ਹੋਇਆ ਕਦੀ ਮੁਲਕੋਂ ਬਾਹਰ ਗਏ ਹੋਵੇ ਤੁਸੀਂ? ਹਾਂਜੀ ਅਲਹਮਦੁਲਿਲਾ, ਮੈਂ ਲਾਹੌਰ ਗਿਆ, ਲਾਹੌਰ, ਕਰਾਚੀ ਗਿਆ,
फिर मैं मुल्तान गया, बहावलपुर गया, रीमयार खां गया, हासलपुर गया, फिर मैं बिहाड़ी गया, मैलसी गया, फिर बूरे वाले गया, ਤਸਲੀਮ ਸਾਹਿਬ ਮੈਂ ਤੁਹਾਨੂੰ ਪੁੱਛਿਆ ਕਿ फिर मैं ਤੁਸੀਂ चिश्तियाँ गया, फिर मैं हरूनाबाद गया, फिर मैं सिंध गया, ठीक है, फिर मैं बलोचिस्तान गया। ਯਾਨੀ ਕਿ ਤੁਸੀਂ ਕਿਸੇ ਕੰਮ ਵਾਲੀ ਜਗ੍ਹਾ ਤੇ ਨਹੀਂ ਗਏ। काम वाली जगह ये काम वाली जगह है, बम बनते उत्थे ਓਹੋ ਬਾਹਰ ਦੀ ਕੰਟਰੀਆਂ ਬਾਹਰ ਜਿਵੇਂ ਦੇ ਯੂਰਪ ਹੋ ਤੂੰ ਮੈਨੂੰ ਗਿਆ। ਪੁੱਛਿਆ ਵੀ ਤੁਸੀਂ ਕਿੱਥੇ ਕਿੱਥੇ ਗਏ ਹੋ। ਹਾਂਜੀ। ਜਿੱਥੇ ਜਿੱਥੇ ਮੈਂ ਗਿਆ ਮੈਂ ਤੈਨੂੰ ਦੱਸਤਾ। ਹੁਣ ਮੈਂ ਵੀ ਝੂਠ ਬੋਲੀ ਜਾਵਾਂ ਆਪਣੀ ਆਡੀਅנס ਨਾਲ ਵੀ, ਠੀਕ ਹੈ, ਤੇਰੇ ਕਹਿਣ ਤੇ ਮੈਂ ਕਿਹਾ ਮੈਂ ਅਮਰੀਕਾ ਗਿਆ ਹੈ ਤੇ ਔਰ ਮੈਂ ਕਿਉਂ ਕਹਾਂ ਬਈ ਮੈਂ ਇਹ ਸ਼ਹਿਰ ਫਿਰੇ, ਮੈਂ ਦੱਸਤਾ। ਮਤਲਬ ਸਿਰਫ ਸ਼ਹਿਰ ਹੀ ਫਿਰੇ ਨੇ, ਬਾਹਰ ਨਹੀਂ ਤੁਸੀਂ ਗਏ। ਬਾਹਰ ਯਾਰ ਮੈਨੂੰ ਦੱਸ ਦੇ ਬਾਹਰ ਕਿਹੜੀ ਲੜਾਈ ਹੋਈ ਸੀ ਮੈਂ ਛਡਾਉਣ ਜਾਣੀ ਸੀ। ਓਹੋ ਇਹ ਪਾਗਲੇ ਵਕਤ ਹੈਗਾ। ਮਾਲਕ ਜਦੋਂ ਰਿਜ਼ਕ ਪਾਣੀ ਲਿਖਦਾ ਨਾ ਤੇ ਫਿਰ ਬੰਦਾ ਆਊਟ ਆਫ ਕੰਟਰੀਆਂ 'ਚ ਵੀ ਚਲ ਜਾਂਦਾ, ਫਿਰ ਜਹਾਜ਼ਾਂ 'ਚ ਵੀ ਬਹਿ ਜਾਂਦਾ। ਇਹ ਮੇਰੇ ਮਾਲਕ ਨੇ ਇੱਜ਼ਤ ਦੇਣੀ ਹੁੰਦੀ। ਨਾਜ਼ਰੀਨ ਬਹੁਤ ਇੰਪੋਰਟੈਂਟ ਸਵਾਲ ਹੈ ਜਿਹੜਾ ਮੈਂ ਸਾਰੀ ਰਾਤ ਸੋਚਦੀ ਰਹੀ ਕਿ ਤਸਲੀਮ ਸਾਹਿਬ ਆਣਗੇ ਤੇ ਮੈਂ ਸਵਾਲ ਕਰਾਂਗੀ। ਤਸਲੀਮ ਸਾਹਿਬ ਜੁਮੇਰਾਤ ਦੀ ਰੋਟੀ ਲੈ ਲੈਂਦੇ ਹੋ? ਕੈਸੀ ਗੱਲ ਕਰੀ ਜਾ ਰਹੀ ਯਾਰ, ਜੁਮੇਰਾਤ ਦੀ ਰੋਟੀ ਲੈ ਲੈਂਦੇ ਆ? ਤੈਨੂੰ ਜੁਮੇਰਾਤ ਦੀ ਰੋਟੀ ਲੈਣ ਵਾਲਾ ਮੈਂ ਨਜ਼ਰ ਆਉਂਦਾ ਹੈ? ਮੈਂ ਸਦਕਾ ਲੈਣਾ ਹੈ? ਓਹੋ ਫਿਰ ਕਿਹੜੀ ਗੱਲ ਲੈ ਹੈ? ਫੇਰ ਕਿਹੜੀ ਗੱਲ? ਸਦਕਾ ਤੇਰੇ ਸਿਆਣੇ ਲੈਣ, ਤੂੰ ਲੈ ਸਦਕਾ। ਤਸਲੀਮ ਸਾਹਿਬ ਲੈ ਜਸ਼ੀਮ ਚੈਬ, ਮੈਂ ਕੋ ਸਦਕਾ ਲਵਾਂ? ਮੇਰੀ ਗੱਲ ਸਦਕਾ ਲੈ ਲੈਂਦੇ, ਕੈਸੀ ਗੱਲ ਹੈ? ਮੈਨੂੰ ਪਤਾ ਲੱਗਾ ਕਿ ਤੁਸੀਂ ਲੰਡਾ ਬਹੁਤ ਸੋਹਣੇ ਤਰੀਕੇ ਨਾਲ ਫੋਲਦੇ ਹੋ। ਲੈ ਫੋਲਦੇ ਆ? ਮੈਂ ਕੁੱਕੜਾ ਅੱਜ ਮੈਂ ਕੁੱਕੜਾ ਜਾ ਕੇ ਲੰਡਾ ਖਿਲਾਰ ਦਿੰਦਾ ਫੜ ਕੇ। ਕੈਸੀ ਗੱਲ ਕਰੀਏ? ਲੈ ਫੋਲਦੇ ਆ? ਉਹ ਜਿਨ੍ਹਾਂ ਨੇ ਲਿਆਂਦੀ ਹੈ ਗੰਢ ਉਹ ਫੋਲਦੇ ਹੋਣਗੇ, ਮੇਰਾ ਗੰਢ ਨਾ ਕੀ ਤਲਕ। ਮੈਂ ਅਲਹਮਦੁਲਿਲਾ ਜਦੋਂ ਵੀ ਪਾਇਆ ਆ, ਮਾੜਾ ਪਾਇਆ ਚੰਗਾ ਪਾਇਆ, ਮੈਂ ਲੰਡੇ ਤੋਂ ਹਟ ਕੇ ਪਾਇਆ। ਕਦੀ ਵੀ ਨਹੀਂ ਲੰਡਾ ਪਾਇਆ ਤੁਸੀਂ? ਨਹੀਂ ਕਦੀ ਵੀ ਨਹੀਂ ਪਾਇਆ। ਇੱਕ ਵਾਰੀ ਵੀ ਨਹੀਂ ਪਾਇਆ ਲੰਡਾ ਮੈਂ ਤੁਸੀਂ? ਕਹਿੰਦਾ ਮੈਨੂੰ ਇਹ ਨਹੀਂ ਪਤਾ ਕਿ ਲੰਡੇ ਦੀ ਖੁਸ਼ਬੂ ਕਿੱਦਾਂ ਦੀ ਹੁੰਦੀ ਹੈ। ਆਪਣਾ ਕੋਟ ਸੁੰਘੋ। ਇਹ ਲੰਡੇ ਵਾਲਾ ਕੋਟ ਨਹੀਂ ਹੈਗਾ ਨਾਜ਼ਰੀਨ ਨੇ, ਇਹਦਾ ਦਿਮਾਗ ਫਿਰ ਗਿਆ ਹੈ। ਪਤਾ ਨਹੀਂ ਇਹਨੂੰ ਕੀ ਗੱਲ ਕੀ ਹੈ, ਪਤਾ ਨਹੀਂ ਇਹਦੀ ਸੱਸ ਨੇ ਇਹਨੂੰ ਤਵੀਤ ਪਾਤੇ ਹੈ ਜਾਂ ਪਤਾ ਨਹੀਂ ਕੀ ਮਸਲਾ ਹੈ। ਇਹ ਤੁਸੀਂ ਦੱਸੋ, ਇਹ ਲੰਡੇ ਵਾਲਾ ਕੋਟ ਹੈ? ਇਹਦੀ ਕਿਉਂ ਮੱਤ ਵੱਜੀ ਹੈ? ਤੇ ਆਪ ਉਸ ਇਲਾਕੇ 'ਚ ਰਹਿੰਦੀ ਹੈ ਜਿੱਥੇ ਸਗੇ ਬਹਿਨੋਈ ਦੇ ਪੈਸੇ ਕੱਢ ਲੈਂਦੇ। ਤਸਲੀਮ ਸਾਹਿਬ ਮੇਰੀ ਗੱਲ ਸੁਣੋ, ਤੁਸੀਂ ਇਹ ਗੱਲ ਕਿਹੜੀ ਕਰ ਰਹੇ ਹੋ? ਮੈਂ ਤੁਹਾਨੂੰ ਲੰਡੇ ਦੇ ਬਾਰੇ ਪੁੱਛਿਆ। ਤੇ ਮੈਂ ਵੀ ਤੈਨੂੰ ਲੰਡੇ ਦੇ ਬਾਰੇ 'ਚ ਹੀ ਦੱਸਿਆ। ਅੱਛਾ ਹਾਂ। ਓ ਓ ਓਕੇ ਹੋ ਗਿਆ। ਖਾਨ ਸਾਹਿਬ ਮੈਨੂੰ ਪਤਾ ਲੱਗਾ ਹੈ ਕਿ ਤੁਸੀਂ ਨੀਂਦ 'ਚ ਵੀ ਟੁਰ ਪੈਂਦੇ ਹੋ। ਮੈਂ ਹਾਂਜੀ ਮੈਂ ਟੁਰ ਪੈਂਦਾ ਨੀਂਦ ਦੇ ਵਿੱਚ। ਪਰਸੋਂ ਮੈਂ ਨੀਂਦ ਦੇ ਵਿੱਚ ਟੁਰ ਪਿਆ, ਹੂੰ ਤੁਰਿਆ ਗਿਆ ਤੁਰਿਆ ਗਿਆ ਤੁਰਿਆ ਗਿਆ। ਮੈਂ ਤੁਰਦਾ ਤੁਰਦਾ ਝੰਗ ਪਹੁੰਚ ਗਿਆ, ਠੀਕ ਹੈ। ਉੱਥੋਂ ਮੈਂ ਨਾਸ਼ਤਾ ਕੀਤਾ, ਨੀਂਦ ਦੇ ਵਿੱਚ ਸੀ ਹੂੰ ਤੇ ਨਾਸ਼ਤੇ ਦਾ ਨਹੀਂ ਪਤਾ ਕਰਨਾ ਕੀਤਾ, ਲੇਕਿਨ ਕਰ ਲਿਆ ਨਾਸ਼ਤਾ ਕਰਕੇ। ਉੱਥੋਂ ਮੈਂ ਸਿੱਧਾ ਨਿਕਲ ਗਿਆ, ਤੁਰਿਆ ਗਿਆ ਤੁਰਿਆ ਗਿਆ, ਠੀਕ ਹੈ ਕਿ ਨਹੀਂ। ਮੈਂ ਲਈਏ ਪਹੁੰਚ ਗਿਆ ਟੁਰ ਕੇ। ਮੈਂ ਸੁੱਤਾ ਪਿਆ, ਮੈਨੂੰ ਤਾਂ ਪਤਾ ਹੀ ਨਹੀਂ ਸੀ ਇਹ। ਨੀਂਦ 'ਚ ਨਾ ਟੁਰ ਲੈ। ਫਿਰ ਮੈਨੂੰ ਭੁੱਖ ਲੱਗ ਗਈ, ਉੱਥੋਂ ਫਿਰ ਮੈਂ ਨਾਸ਼ਤਾ ਕੀਤਾ ਅੱਗੋਂ ਲੱਸੀ ਪੀਤੀ, ਲੱਸੀ ਪੀ ਕੇ ਫਿਰ ਮੈਂ ਤੁਰਿਆ ਗਿਆ। ਫਿਰ ਮੈਂ ਡੇਰਾ ਗਾਜ਼ੀ ਖਾਂ ਪਹੁੰਚ ਗਿਆ। ਨੀਂਦ 'ਚ ਨਾ ਟੁਰ ਲਿਆ ਤੁਸੀਂ? ਹਾਂਜੀ ਇੰਨਾ ਟੁਰ ਲਿਆ। ਫਿਰ ਮੈਂ ਤੁਰਿਆ ਗਿਆ, ਠੀਕ ਹੈ ਕਿ ਨਹੀਂ, ਕਿਉਂਕਿ ਟੁਰਨ ਦੀ ਆਦਤ ਹੈ ਨਾ ਨੀਂਦ ਦੇ ਵਿੱਚ। ਉਹ ਨੀਂਦ ਦੇ ਵਿੱਚ ਹੀ ਸੀ ਤੇ ਉਹ ਫਿਰ ਮੈਂ ਜਦੋਂ ਜਾ ਲੱਗਾ ਨਾ ਲਈਏ ਤਾਂ ਉਹਨਾਂ ਨੇ ਮੈਨੂੰ ਜਗਾਇਆ। ਉਹਨਾਂ ਨੇ ਕਿਹਾ ਤੁਸੀਂ ਕਿੱਥੇ ਆ ਗਏ, ਤੁਹਾਨੂੰ ਪਤਾ ਇਹ ਲਈਆ ਹੈ। ਫਿਰ ਮੈਂ ਉੱਠਿਆ, ਫਿਰ ਵਾਪਸ ਆਏ? ਉੱਥੋਂ ਮੈਂ ਬੱਸ 'ਚ ਬੈਠਾ ਵੀ ਘਰ ਆਇਆ। ਨੀਂਦ 'ਚ ਗਏ ਤੇ ਬੱਸ 'ਚ ਆਏ? ਵਾਹ ਜੀ ਵਾਹ। ਅੱਛਾ ਮੈਂ ਵੇਖਿਆ ਤੁਹਾਨੂੰ ਨਾ ਕੱਚਿਆਂ ਹੋਣ ਦੀ ਤੁਹਾਡੀ ਪਤਾ ਨਹੀਂ ਜਾਂ ਤਾਂ ਨਾੜ ਕੱਟਤੀ ਹੈ, ਤੁਸੀਂ ਕੱਚੇ ਨਹੀਂ ਹੁੰਦੇ ਹੈਗੇ। ਮੈਂ ਨੀਂਦ ਦੇ ਵਿੱਚ ਕਿੱਥੇ ਮੈਂ ਤੁਰ ਕੇ ਚਲੇ ਜਾਂਦਾ, ਮੈਨੂੰ ਦੱਸ ਦਿਓ ਪਹਿਲਾਂ। ਅੱਛਾ ਮੈਨੂੰ ਇਹ ਦੱਸੋ ਕਿ ਨਹੀਂ ਆਹ ਗੱਲ ਤੁਸੀਂ ਕਿਹੜੀ ਕੀਤੀ ਹੈ? ਹਾਂ ਤੇ ਸਹੀ ਅੱਗੋਂ ਕੀਤੀ। ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਇਹ ਕਹਿਣ ਡਿਆ ਕਿ ਮੈਂ ਤੁਰਿਆ ਗਿਆ ਲਈਏ ਚਲ ਗਿਆ। ਤੁਸੀਂ ਇਸ ਗੱਲ ਦਾ ਵੀ ਨਹੀਂ ਤੁਹਾਨੂੰ ਪਤਾ ਲੱਗਦਾ ਵੀ ਯਾਰ ਬੰਦਾ ਨੀਂਦ ਦੇ ਵਿੱਚ ਲਈਏ ਕਿੱਦਾਂ ਪਹੁੰਚ ਗਿਆ। ਤਸਲੀਮ ਸਾਹਿਬ ਤੁਸੀਂ ਆਪ ਦੱਸ ਰਹੇ ਹੋ ਮੈਨੂੰ। ਜਦ ਤੂੰ ਸਵਾਲ ਹੀ ਉਂਝ ਦੇ ਕਰਨੇ ਆ, ਅਗਰ ਨੀਂਦ 'ਚ ਟੁਰ ਪੈਂਦੇ ਆ, ਮੈਂ ਕਿਤੇ ਨੀਂਦ 'ਚ ਮੈਂ ਟੁਰਦਾ ਹੈ। ਤੇ ਬੱਸ 'ਚ ਵਾਪਸ ਨਹੀਂ ਆਏ ਤੁਸੀਂ? ਅਗਲਾ ਸਵਾਲ ਪੁੱਛੋ ਕਿਹੜਾ ਹੈ? ਦੂਸਰਾ ਸਵਾਲ ਮੈਂ ਤੁਹਾਨੂੰ ਅਗਲਾ ਪੁੱਛਣੀ ਹੈ। ਇਹ ਦੱਸੋ ਕਦੀ ਨਹਿਰ 'ਚ ਨਹਾਤੇ ਹੋ? ਨਹਿਰ 'ਚ ਨਹਾਉਣਾ ਰੋਜ਼ਾ ਲੱਗਦਾ ਮੈਨੂੰ। ਓਹੋ ਮੈਨੂੰ ਜਰਕਾਨ ਹੋਇਆ ਆ, ਮੈਂ ਨਹਿਰ 'ਚ ਨਹਾਉਣਾ ਹੈ। ਸੜਿਆ ਮੇਰੇ ਛਾਲੇ ਨਿਕਲੇ, ਮੈਨੂੰ ਸਕੂਨ ਹੋ ਜਾਂਦਾ ਨਹਿਰ 'ਚ ਨਹਾਉਂਦੇ। ਲੋਕ ਨਹਾਉਂਦੇ ਨੇ। ਨਹੀਂ ਲੋਕ ਨਹਾਉਂਦੇ, ਨਹਾਈ ਜਾਣ। ਤੁਸੀਂ ਨਹੀਂ ਕਦੀ ਨਹਾਤੇ? ਨਹੀਂ ਮੈਂ ਨਹੀਂ ਨਹਾਤਾ, ਮੈਂ ਘਰ ਨਹਾਉਂਦਾ ਹੈ। ਕਦੀ ਬਚਪਨ 'ਚ? ਹੈ ਕਦੀ ਬਚਪਨ 'ਚ ਨਹਾਤੇ ਹੋ? ਉਦੋਂ ਮੈਂ ਹੈ ਸੀ, ਮੇਰੇ 3-4 ਮਹੀਨੇ ਦਾ ਸੀ, ਉਦੋਂ ਮੈਂ ਕੱਛਾ ਪਾ ਕੇ ਨਹਿਰ ਤੇ ਨਹਾਉਣ ਗਿਆ। 3-4 ਮਹੀਨਿਆਂ ਦਾ? ਆਹੋ।
ਤਸਲੀਮ ਸਾਹਿਬ ਥੋੜੇ ਵੱਡੇ ਹੋਵੋਗੇ। ਅਸਲ ਦੇ ਵਿੱਚ ਨਾ ਜੈਸੀ ਹੋਸਟ ਹੈ, ਮੈਂ ਉਂਝ ਦੇ ਜਵਾਬ ਦੇਣਾ ਚਾਹੁੰਦਾ ਵੀ ਬਚਪਨ ਦੇ ਵਿੱਚ ਮੈਂ ਹੁਣ ਗਿਆ ਨਹੀਂ ਤੇ ਮੈਂ ਨਿੱਕਾ ਹੁੰਦਾ ਚਲ ਗਿਆ ਸੀ। ਮੈਨੂੰ ਬੱਚੇ ਘਰ ਦੇ ਜਾਣ ਦਿੰਦੇ ਆ ਵੀ ਤੂੰ ਜਾ ਕੇ ਨਹਿਰ ਤੇ ਨਹਾ ਕੇ ਆ ਜਾ। ਅੱਛਾ ਮੈਨੂੰ ਇਹ ਦੱਸੋ ਤੁਹਾਡੇ ਬੱਚੇ ਕਿੰਨੇ ਨੇ? ਹੈ ਤੁਹਾਡੇ ਬੱਚੇ ਕਿੰਨੇ ਨੇ? ਇਹ ਵੀ ਜ਼ਰੂਰੀ ਹੈ ਹੁਣ। ਹਾਂਜੀ ਜ਼ਾਹਿਰੀ ਗੱਲ ਹੈ, ਤੁਹਾਨੂੰ ਆਡੀਅנס ਵੇਖ ਰਹੀ ਏ, ਪਿਆਰ ਕਰਦੇ ਨੇ ਲੋਕ ਤੁਹਾਡੇ ਨਾਲ, ਪਤਾ ਲੱਗਣਾ ਚਾਹੀਦਾ ਤਸਲੀਮ ਸਾਹਿਬ ਦੇ ਕਿੰਨੇ ਬੱਚੇ ਸ਼ੁਕਰ ਅਲਹਮਦੁਲਿਲਾ, ਮੇਰੇ 4 ਬੇਟੇ 2 ਬੇਟੀਆਂ ਹੈ। ਨੇ? ਮਾਸ਼ਾਅੱਲਾ ਮਾਸ਼ਾਅੱਲਾ। ਤੇ ਕੋਈ ਸ਼ੋਅ ਵਿੱਚ ਵੀ ਕੋਈ ਤੁਹਾਡਾ? ਹਾਂ, ਇੱਕ ਮੇਰਾ ਬੇਟਾ ਜ਼ੈਨ ਅਬਾਸ ਆ, ਮੇਰੇ ਨਾਲ ਸ਼ੋਅ ਦੇ ਵਿੱਚ। ਵੈਰੀ ਗੁੱਡ ਵੈਰੀ ਗੁੱਡ। ਮੇਰੇ ਨਾਲ ਹੁੰਦਾ ਹੈ। ਅੱਛਾ, ਇਨਸ਼ਾਅੱਲਾ ਇੱਕ ਵਕਤ ਆਏਗਾ। ਵੈਰੀ ਗੁੱਡ ਵੈਰੀ ਗੁੱਡ। ਮਤਲਬ ਉਹਨੂੰ ਕੰਮ ਸਿਖਾ ਰਹੇ ਹੋ ਤੁਸੀਂ? ਹਾਂਜੀ ਹਾਂਜੀ ਹਾਂਜੀ। ਅੱਛਾ ਤਸਲੀਮ ਸਾਹਿਬ, ਮੈਂ ਹੋਰ ਸਵਾਲ ਤੁਹਾਨੂੰ ਇਹ ਕਰਨਾ ਚਾਹ ਰਹੀ ਹਾਂ ਕਿ YouTube ਤੇ ਤੁਸੀਂ ਮਾਸ਼ਾਅੱਲਾ ਕਿੰਨੇ ਵਾਇਰਲ ਹੋ, ਇਹ ਤੁਹਾਨੂੰ ਕਿਵੇਂ ਸ਼ੌਕ ਚੜਿਆ? ਇਹ ਤੁਹਾਨੂੰ ਇੰਨੀ ਦੁਨੀਆ ਪਿਆਰ ਕਰਦੀ ਏ, ਇਹ ਕਿਸ ਤਰ੍ਹਾਂ ਸ਼ੌਕ ਚੜਿਆ ਤੁਹਾਨੂੰ? ਸ਼ੌਕ ਇਹ ਸੀ ਕਿ ਮੈਂ ਸਟੇਜ ਹੀ ਕੀਤਾ ਜਾਂ ਮੈਂ ਚੈਨਲ ਕੀਤਾ, ਠੀਕ ਹੈ, ਨਿਊਜ਼ ਜਾਂ ਕੋਈ ਟੀਵੀ ਦੇ ਪ੍ਰੋਗਰਾਮ ਕੀਤੇ ਹੈ ਜੀ। YouTube ਦਾ ਮੈਨੂੰ ਸ਼ੌਕ ਇਹ ਸੀ ਕਿ ਸਾਡੇ ਪਾਕਿਸਤਾਨ ਦਾ ਬਹੁਤ ਬੜਾ ਨਾਮ ਹੈ ਰਾਣਾ ਆਜ਼ਾਦ ਸਾਹਿਬ। ਹਾਂਜੀ ਬਿਲਕੁਲ। ਠੀਕ ਹੈ ਨਾ ਜੀ, ਇਸ ਟਾਈਮ ਮਾਸ਼ਾਅੱਲਾ ਉਹ ਸੋਸ਼ਲ ਮੀਡੀਆ ਦੀ ਜ਼ੀਨਤ ਬਣੇ ਨੇ, ਬਹੁਤ ਬੜੇ ਕਲਾਕਾਰ ਆ, ਬਹੁਤ ਬੜੇ ਅਦਾਕਾਰ ਆ। ਉਹਨਾਂ ਨਾਲ ਮੈਂ ਬਸ ਉਹ ਮੈਨੂੰ ਲੈ ਗਏ, ਪਹਿਲੀ ਰਿਕਾਰਡਿੰਗ ਉਹਨਾਂ ਨੇ ਕਰਵਾਈ, ਇੱਕ ਪ੍ਰੈਂਕ ਸੀ ਕੀਤਾ ਸੀ ਈਦ ਵਾਲੇ ਦਿਨ, ਈਦ ਤੋਂ 2-3 ਦਿਨ ਪਹਿਲਾਂ ਕੀਤਾ। ਉਹਦੇ ਵਿੱਚ ਰਾਣਾ ਸਾਹਿਬ ਮਤਲਬ ਵਹਿੜਾ ਖਰੀਦਣ ਆਉਂਦੇ ਤੇ ਮੈਂ ਉਹਦੇ ਵਿੱਚ ਰੋਲ ਕਰ ਰਿਹਾ ਸੀ ਕਿ ਇਹ ਮੇਰੇ ਡੰਗਰ ਨੇ, ਮੇਰਾ ਜਾਨਵਰ ਨੇ, ਤੇ ਉਹ ਆਏ ਨੇ। ਬਸ ਉਹਨਾਂ ਨੇ ਪਹਿਲਾਂ ਕਰਵਾਇਆ ਮੇਰੇ ਕੋ। ਉਸ ਤੋਂ ਬਾਅਦ ਮਾਲਕ ਦਾ ਇਹ ਕਰਮ ਹੋਇਆ ਕਿ ਵੀ ਚੱਲ ਸੋ ਚੱਲ ਹੈ। ਤੇ ਅੱਜ ਜਿੰਨਾ ਵੀ ਮੈਂ ਵਾਇਰਲ ਆ ਜਾਂ ਮੈਨੂੰ ਕੋਈ ਚੰਦ ਲੋਕ ਜਾਣਦੇ, ਦੋਸਤ ਜਾਣਦੇ ਜਾਂ ਆਊਟ ਆਫ ਕੰਟਰੀਆਂ 'ਚ ਕੋਈ ਪਿਆਰ ਕਰਦੇ ਨੇ, ਜਿੰਨੇ ਵੀ, ਉਹ ਅੱਲਾ ਤੋਂ ਬਾਅਦ, ਠੀਕ ਹੈ ਨਾ ਜੀ, ਉਹਦੇ ਪਿਆਰੇ ਹਬੀਬ ਤੋਂ ਬਾਅਦ ਦੁਨੀਆਦਾਰੀ ਦੇ ਵਿੱਚ ਰਾਣਾ ਆਜ਼ਾਦ ਸਾਹਿਬ ਦੀ ਬੜੀ ਮਿਹਰਬਾਨੀ ਹੈ ਕਿ ਉਹਨਾਂ ਨੇ ਮੈਨੂੰ ਇਸ ਲਾਇਕ ਕੀਤਾ ਕਿ ਦੁਨੀਆ ਮੈਨੂੰ ਪਿਆਰ ਕਰਨ ਲੱਗ ਪਈ। ਉਹਨਾਂ ਤੋਂ ਮੈਨੂੰ ਸ਼ੌਕ ਉੱਠਿਆ। ਵੈਰੀ ਗੁੱਡ। ਕਿ ਮਾਸ਼ਾਅੱਲਾ ਐਡੀ ਵੱਡੀ ਸੈਲੈਬਰਿਟੀ, ਐਡਾ ਵੱਡਾ ਨਾਮ। ਤੇ ਉਹ ਮੈਂ ਜਦੋਂ ਰਾਣਾ ਸਾਹਿਬ ਕੰਮ ਕਰਾਉਂਦੇ ਹੁੰਦੇ ਸੀ ਤੇ ਮੈਂ ਨੋਟ ਕਰਦਾ ਹੁੰਦਾ ਸੀ ਵੀ ਇਹ ਕੰਮ ਕਿੱਦਾਂ ਕਰਦੇ ਨੇ, ਕੀ ਕਰਦੇ ਨੇ, ਕੀ ਨਹੀਂ। ਤੇ ਫਿਰ ਇੱਕ ਟਾਈਮ, ਇੱਕ ਵਕਤ ਐਸਾ ਆਇਆ ਕਿ ਮੈਂ ਆਪਣਾ ਚੈਨਲ ਬਣਾ ਲਿਆ ਉਹਨਾਂ ਦੀ ਇਜਾਜ਼ਤ ਨਾਲ ਹੀ। ਤੇ ਅੱਜ ਵੀ ਮੈਂ ਉਹਨਾਂ ਦੇ ਜ਼ੇਰੇ ਸਾਇਆ, ਉਹਨਾਂ ਦੀ ਦੁਆ ਦਾ ਸਾਰਾ ਨਿਜ਼ਾਮ ਹੈ। ਮੈਂ ਉਹਨਾਂ ਨੂੰ ਬੜਾ ਲਾਈਕ ਕਰਦਾ ਇਸ ਕੰਮ 'ਚ। ਉਹ ਮੇਰੇ ਪ੍ਰੋਫੈਸਰ ਨੇ, ਟੀਚਰ ਨੇ, ਖਾਸ ਕਰਕੇ ਸੋਸ਼ਲ ਮੀਡੀਆ 'ਚ। ਤੇ ਬਸ ਉਸ ਤੋਂ ਬਾਅਦ ਚੈਨਲ ਬਣਾ ਲਿਆ। ਫਿਰ ਕਦੀ ਉਹਨਾਂ ਦੀ ਬਨਿਸਬਤ, ਉਹਨਾਂ ਦੀ ਵਜ੍ਹਾ ਤੋਂ ਮੈਨੂੰ ਲੋਕੀ ਜਾਣਨ ਲੱਗ ਪਏ। ਫਿਰ ਇੰਝ ਹੀ ਹੈ, ਕਦੀ ਉਹਦੇ ਚੈਨਲ 'ਤੇ ਕੰਮ ਕਰ ਰਹੇ, ਕਦੀ ਉੱਧਰ ਕਰ ਰਹੇ, ਕਦੀ ਉੱਧਰ। ਨਹੀਂ ਜੀ, ਮੈਂ ਇਸ ਆਡੀਅנס ਦਾ ਬੜਾ ਮਮਨੂਨ ਹਾਂ ਕਿ ਇਹਨਾਂ ਨੇ ਬੜਾ ਪਿਆਰ ਕੀਤਾ, ਬੜੀ ਮੁਹੱਬਤ ਕੀਤੀ। ਅੱਜ ਵੀ ਇਹ ਪਿਆਰ ਕਰਦੇ ਆ ਤੇ ਸਾਡੇ ਮਤਲਬ ਵਿਊਜ਼ ਜਿਹੜੇ ਉਹ ਵੱਧਦੇ ਨੇ, ਠੀਕ ਹੈ ਕਿ ਨਹੀਂ। ਤੇ ਮੈਂ ਦੋਹਾਂ ਹੱਥਾਂ ਨਾਲ ਸਲੂਟ ਕਰਦਾ ਕਿ ਇਹ ਜਿਨ੍ਹਾਂ ਨੂੰ ਪਿਆਰ ਕਰਨ, ਮੁਹੱਬਤ ਕਰਨ, ਉਹਨਾਂ ਦੇ ਰਿਜ਼ਕ ਵੱਧ ਜਾਂਦੇ ਇਸ ਤਰ੍ਹਾਂ। ਬਿਲਕੁਲ 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 ਬਿਲਕੁਲ। ਤੇ ਬਾਕੀ ਇਨਸ਼ਾਅੱਲਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਉਹ ਕੰਮ ਦਵਾਂ ਜਿਹੜਾ ਦੂਸਰੇ ਆਰਟਿਸਟ, ਦੂਸਰੇ ਕਲਾਕਾਰਾਂ ਤੋਂ ਹਟ ਕੇ ਹੋਵੇ। ਨਹੀਂ ਮਾਸ਼ਾਅੱਲਾ, ਤੁਸੀਂ ਬਹੁਤ ਵਾਇਰਲ ਹੋ, ਅੱਲਾਹ ਪਾਕ ਨੇ ਤੁਹਾਨੂੰ ਬਹੁਤ ਇੱਜ਼ਤ ਦਿੱਤੀ, ਬਹੁਤ ਖੁਸ਼ੀ ਹੁੰਦੀ ਹੈ। ਤਸਲੀਮ ਸਾਹਿਬ, ਅਕਸਰ ਮੈਂ ਵੀ YouTube ਯੂਜ਼ ਕਰਦੀ ਹਾਂ ਤੇ ਮੈਂ ਦੇਖਣੀ ਹੁੰਦੀ ਹਾਂ ਤਸਲੀਮ ਸਾਹਿਬ ਆ ਗਏ। ਹਾਂਜੀ ਹਾਂਜੀ, ਹੁਣ ਤੇ ਇਹਨਾਂ ਕਿ YouTube ਖੋਲੋ, ਕੋਈ ਅਣਜਾਣ YouTube ਕਿਸੇ ਮੋਬਾਈਲ ਦੀ ਖੋਲੋ ਤੇ ਅੱਲਾ ਦੀ ਮਿਹਰਬਾਨੀ ਨਾਲ 2-3-4 ਪ੍ਰੈਂਕ ਮੇਰੇ ਆਏ ਹੁੰਦੇ। ਮੈਨੂੰ ਪਤਾ ਲੱਗਾ ਤੁਹਾਨੂੰ ਸ਼ਿਕਾਰ ਕਰਨ ਦਾ ਵੀ ਬੜਾ ਸ਼ੌਕ ਹੈ, ਜੰਗਲ 'ਚ ਤੁਸੀਂ ਜਾਂਦੇ ਰਹੇ ਹੋ? ਨਹੀਂ, ਮੈਂ ਜੰਗਲ 'ਚ ਨਹੀਂ ਜਾਂਦਾ। ਮੈਂ ਡਰਾਮਾ ਖਤਮ ਹੁੰਦਾ ਸੀ, ਥੀਏਟਰ ਦੇ ਬਾਹਰ ਖਲੋ ਜਾਂਦਾ ਸੀ, ਉੱਥੇ ਮੈਂ ਜਜ਼ਮਾਨਾਂ ਦਾ ਮਤਲਬ ਨਾ ਸ਼ਿਕਾਰ ਕਰਦਾ ਸੀ। ਅੱਛਾ। ਹਾਂ, ਜਜ਼ਮਾਨ ਸਮਝਦੇ? ਹਾਂਜੀ ਹਾਂਜੀ। ਤੁਹਾਡੇ ਤੋਂ ਅੱਛਾ ਕੌਣ ਸਮਝਦਾ ਹੈ? ਲੋਕਾਂ ਦੀਆਂ ਮੋਟਰਸਾਈਕਲਾਂ ਵੇਚ ਗਈਆਂ, ਬੈਠਕਾਂ ਦੇ ਮੀਟਰ ਲਾ ਕੇ ਲੈ ਗਏ ਨੇ ਅਗਲੇ, ਉਹ ਜਜ਼ਮਾਨ। ਅੱਛਾ। ਜਜ਼ਮਾਨ ਜਿਹੜੇ ਹੁੰਦੇ ਡਰਾਮਾ ਵੇਖ ਕੇ ਦੇਖਣਾ ਯਾਰ ਵੀ ਕਿਹੜਾ ਬੰਦਾ ਜਿਹੜਾ ਰੋਟੀ ਖਵਾਏਗਾ, ਕਿਹੜਾ ਬੰਦਾ ਦਾਲ ਨਾਲ ਖਵਾਏ, ਕਿਹੜਾ ਕੀਮੇ ਨਾਲ ਖਵਾਏਗਾ, ਉਹ ਫਿਰ ਉਹਦੇ ਹਿਸਾਬ ਨਾਲ ਸ਼ਿਕਾਰ ਕਰਨਾ। ਫਿਰ ਵੇਖਣਾ ਵੀ ਇਹ ਬੰਦਾ ਜਿਹੜਾ ਨਾ ਇਹ ਕੀਮੇ ਨਾਲ ਰੋਟੀ ਖਵਾਏਗਾ। ਅੱਛਾ। ਬਸ ਉਹਨੂੰ ਕਹਿਣਾ ਭਾਜੀ ਕੀ ਹਾਲ ਹੈ, ਉਹਨੇ ਕਹਿਣਾ ਹੋਰ ਸੁਣਾਓ, ਕਿਆ ਬਾਤ, ਤੁਹਾਡੇ ਡਰਾਮੇ ਦਾ ਬੜਾ ਮਜ਼ਾ ਆਇਆ। ਅੱਛਾ ਜੀ, ਮਿਹਰਬਾਨੀ, ਆਓ ਖਾਣਾ ਖਿਲਾਈਏ। ਚਲੋ ਠੀਕ ਹੈ, ਚਲੇ ਗਏ। ਫਿਰ ਦੇ ਰਿਹਾ ਆਰਡਰ। ਫਿਰ ਤੁਸੀਂ ਫੁੱਲ ਖਰਚੇ ਕਰਾਏ? ਹਾਂ, ਜਦੋਂ ਫਿਰ ਬਿੱਲ ਆਇਆ, ਫਿਰ ਜਿਹੜਾ ਪਰਸੀਨਾ ਉਹਨੂੰ ਆਇਆ, ਬਿੱਲ ਤਾਂ ਇੰਝ ਹੀ ਹੋਇਆ ਵੀ ਜਿਵੇਂ ਕੋਈ ਘਰ ਦਾ ਜੀ ਤੋੜ ਕੇ ਹਟਿਆ।
ਅੱਛਾ, ਹਾਂ। ਇਸ ਤਰ੍ਹਾਂ ਸ਼ਿਕਾਰ ਹੁੰਦਾ ਹੈ। ਠੀਕ ਹੋ ਗਿਆ। ਇਹ ਦੱਸੋ, ਮੈਂ ਤੁਹਾਨੂੰ ਦੋ ਆਪਸ਼ਨ ਦਿੰਨੀ ਆ, ਤੁਸੀਂ ਸ਼ੌਕ ਨਾਲ ਸ਼ਿਕਾਰ ਕਿਹਦਾ ਕਰੋਗੇ, ਮੱਛਰ ਦਾ ਜਾਂ ਮੱਖੀ ਦਾ? ਮੈਂ ਦੇਖੋ ਜੀ ਸ਼ਿਕਾਰ ਕਰਾਂਗਾ, ਮੱਖੀ ਦਾ ਤਾਂ ਨਹੀਂ ਮੈਂ ਕਰਾਂਗਾ, ਕਿਉਂਕਿ ਮੈਨੂੰ ਇੰਨਾ ਮੇਰੇ ਕੋਲ ਖੱਜਲ ਨਹੀਂ ਹੁੰਦਾ ਹੈਗਾ ਵੀ ਇੱਥੋਂ ਉੱਡੀ ਹੈ ਤੇ ਉਹ ਬਹਿ ਗਈ ਹੈ, ਮੈਂ ਲੱਭਣ ਨੇ ਕਿੱਧਰ ਨੂੰ ਚਲ ਗਈ। ਮੱਛਰ ਦਾ ਸ਼ਿਕਾਰ ਜਿਹੜਾ ਮੈਂ ਸ਼ੌਕ ਨਾਲ ਕਰਦਾ। ਉਹ ਕਿਸ ਤਰ੍ਹਾਂ ਕਰੋਗੇ? ਉਹ ਇਸ ਕਰਕੇ ਜਲੇਬੀ ਲਾ ਲਈ ਦੀ, ਆਪ ਬੰਦੂਕ ਫੜ ਕੇ ਕੋਲ ਬਹਿ ਜੀਦਾ, ਠੀਕ ਹੈ ਕਿ ਨਹੀਂ। ਜਿਹੜਾ ਮੱਛਰ ਆਉਂਦਾ ਉਹਨੂੰ ਉਡਾ ਕੇ ਰੱਖ ਦਈਦਾ, ਉਹ ਉੱਥੇ ਡਿੱਗ ਪੈਂਦਾ ਹੈ। ਉਹ ਫਿਰ ਸਾਰੇ ਮੱਛਰ ਜਿਹੜੇ ਆ ਨਾ ਉਹ ਫਿਰ ਇਕੱਠੇ ਕਰੀਦੇ ਆ, ਜਦੋਂ ਵੇਖਿਆ ਕਿ ਕੰਟੇਨਰ ਭਰ ਜਾਂਦਾ ਹੈ ਫਿਰ ਉਹਨੂੰ ਦੂਸਰੇ ਮੁਲਕ 'ਚ ਭੇਜ ਦੀ। ਉੱਥੇ ਮੱਛਰ ਜਿਹੜੇ ਆ ਨਾ ਉਹ ਡਾਲਰਾਂ 'ਚ ਵਿਕਦੇ ਆ ਉੱਥੇ ਬਾਹਰ ਦੇ ਮੁਲਕ। ਅੱਛਾ, ਤੁਸੀਂ ਭੇਜਦੇ ਹੋ ਇਹਦਾ ਮਤਲਬ? ਅੱਗੋਂ ਦੇਖੋ ਸ਼ਰਮ ਨਹੀਂ ਇਹਨੂੰ ਆਉਣ ਡਈ ਹੈਗੀ, ਅੱਗੋਂ ਗੁੱਗਾ ਨਹੀਂ ਭੇਜਦੇ ਹੋਣਗੇ। ਮੈਂ ਹੈਰਾਨ, ਕੱਚੀ ਨਹੀਂ ਹੁੰਦੀ, ਪੂਰੀ ਗੱਲ ਸੁਣ ਕੇ ਰਹੀ ਜੋ। ਅੱਛਾ, ਓਹੋ, ਤੁਸੀਂ ਭੇਜਦੇ ਹੋ? ਮੱਛਰ ਕੌਣ ਵੇਚਦਾ ਆ, ਕੌਣ ਲੈਂਦਾ ਆ? ਤੇਰਾ ਕਿਉਂ ਦਿਮਾਗ ਖਰਾਬ ਹੋਇਆ ਤੇਰਾ? ਓਹੋ, ਚਲੋ ਛੱਡੋ ਇਹ ਸਵਾਲ ਵੀ ਛੱਡੋ। ਇਹ ਦੱਸੋ ਕਿ ਤੁਸੀਂ ਜਿਹਦੇ ਨਾ ਕੋਈ 4 ਦਿਨ ਲਾ ਕੇ ਹੋਸਟਿੰਗ ਸਿੱਖ, ਉਹਨਾਂ ਨੂੰ ਦੱਸੋ ਕਿ ਸਵਾਲ ਕਿਹੜਾ ਕਰਨਾ ਚਾਹੀਦਾ, ਕਿਹੜਾ ਨਹੀਂ ਕਰਨਾ ਚਾਹੀਦਾ, ਠੀਕ ਹੈ। ਤੇਰੇ ਨਾਲ ਮੈਨੂੰ ਵੀ ਇੰਜ ਲੱਗਣ ਡਿਆ ਕਿ ਮੈਂ ਪਰਸੋਂ ਫਨਕਾਰ ਬਣਿਆ। ਨਾਜ਼ਰੀਨ, ਤੁਸੀਂ ਵੇਖ ਰਹੇ ਹੋ ਤਸਲੀਮ ਸਾਹਿਬ ਦਾ ਪਿਆਰ ਹੈ। ਪਿਆਰ ਨਹੀਂ ਹੈਗਾ, ਤੂੰ ਚੰਗਾ ਭਲਾ ਮੈਨੂੰ ਕੋਲ ਪਾਉਣ ਨਹੀਂ ਹੈ। ਸਵਾਲ ਤਾਂ ਮੈਨੂੰ ਉਹ ਪੁੱਛੀ, ਮੈਂ ਤੈਨੂੰ ਦੱਸਾਂ, ਤੈਨੂੰ ਸਵਾਲਾਂ ਦਾ ਮਜ਼ਾ ਵੀ ਆਵੇ। ਮੱਛਰ ਕਿੱਦਾਂ ਫੜਦੇ ਆ ਤੁਸੀਂ ਸਦਕਾ ਵੀ ਲੈ ਲੈਂਦੇ ਹੋ। ਅੱਛਾ 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 ਅੱਛਾ, ਤੇ ਤੁਸੀਂ ਉਂਝ ਤੁਸੀਂ ਗੋਸ਼ਤ ਕਿਹੜਾ ਖਾਂਦੇ ਹੋ? ਇਹ ਸਵਾਲ ਪੁੱਛਣ ਵਾਲੇ? ओहो तस्लीम साहब, पूछना चाहिए है ना। ਤੁਸੀਂ ਸਾਨੂੰ ਇਹ पूछे कि तस्लीम साहब आपने इतना काम किया है, कोई रोल ऐसा हो जो आपको करने में आसानी मुश्किलात का सामना करना पड़े। मैं आपको रोल बताऊं कि जी मैंने वो रोल किया था, उसमें ऐसे हो गया था, ऐसे हो गया था, ऐसे। मच्छर का शिकार करोगे या मक्खी का? ਤੁਸੀਂ ਵੱਡਾ ਗੋਸ਼ਤ ਖਾਂਦੇ ਆ ਜਾਂ ਛੋਟਾ ਖਾਂਦੇ ਆ? ਅੱਛਾ ਸਹੀ ਹੈ। ਮੈਂ ਤੁਸੀਂ ਸਦਕਾ ਲੈ ਲੈਂਦੇ? ਮੈਂ ਨਕਸ਼ ਤੇਰੇ ਮਰੇ ਬੰਦੇ ਦੇ ਕੱਪੜੇ ਲੈਣ ਵਾਲੇ ਆ, ਠੀਕ ਹੈ ਕਿ ਨਹੀਂ? ਅਜੇ ਤੱਕ ਸਿਆਣੇ ਤੇਰੇ ਕਸ਼ਪ ਵਾਲੇ ਨੇ ਫੜੇ ਆ, ਸਾਰੇ ਕਰਜ਼ਾ ਚੁੱਕ ਚੁੱਕ ਪਾਗਲ ਹੋਏ। ਮੈਨੂੰ ਤੂੰ ਕਹੀ ਜਾ ਰਹੀ ਹੈ ਸਿਆਣੇ ਤੇਰੇ ਹਜੇ ਵੀ ਲੈ ਲੈਂਦੀਆਂ ਜੁੱਤੀਆਂ ਪਾ ਕੇ ਫਿਰਨ, ਜਿਵੇਂ ਪੂਰੇ ਮਹੱਲੇ 'ਚ ਸ਼ਾਟ ਆ ਗਈ ਹੈ। ਗੱਲਾਂ ਕਰੀ ਜਾ ਰਹੀ ਹੈ। ਬੰਦ ਨਾ ਕਰ, ਨਾਜ਼ਰੀਨ ਨੂੰ ਨਾ ਕਵੀ ਗੱਲ ਸੁਣਨੀ ਹੁਣ ਪੂਰੀ। ਨਾਜ਼ਰੀਨ ਜ਼ਿਆਦਾ ਹਾਈਪਰ ਹੋ ਗਏ ਨੇ। ਓਕੇ, ਅੱਲਾਹ ਹਾਫਿਜ਼, ਬਾਏ 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 ਬਾਏ। ਨਾਜ਼ਰੀਨ ਗੱਲ ਪੂਰੀ ਸੁਣ ਹੁਣ ਤੂੰ। ਨਹੀਂ ਨਾਜ਼ਰੀਨ, ਅੱਲਾਹ ਹਾਫਿਜ਼।